ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਪ੍ਰੋਗਰਾਮ 'ਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੀਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁੱਖ ਹੁਣ ਖਬਰਾਂ ਦਾ ਕਰਦੇ ਆ ਮਿੰਟੂ ਜੀ। ਸਭ ਤੋਂ ਪਹਿਲੀ ਖਬਰ ਤੇ ਜੇਕਰ ਚਾਨਣਾ ਪਾਈਏ ਤਾਂ ਦੱਸਿਓ ਜ਼ਰਾ ਕੀ ਇਹ ਖਬਰ ਹੈ ਕਿ ਸਤਲੁਜ ਦੀ ਹੋ ਸਕਦੀ ਹੈ ਮੁੜ ਵਾਪਸੀ। ਜੀ ਦੇਖੋ, ਐਸੀ ਅੱਜ ਚਰਚਾ ਤੇ ਚੱਲੀ ਹੈ ਨਾ, ਕਿਉਂਕਿ ਭਾਜਪਾ ਨੇ ਪਹਿਲੀ ਵਾਰ ਇਹ ਗੱਲ ਆਫੀਸ਼ੀਅਲੀ ਮੰਨ ਲਈ ਕਿ ਕੇਂਦਰ ਸਰਕਾਰ ਦਾ ਦਖਲ ਸੀ। ਅੱਜ ਇਹਨਾਂ ਦੇ ਜਿਹੜੇ ਸੀਨੀਅਰ ਸਿੱਖ ਆਗੂ ਆ ਆਰਪੀ ਸਿੰਘ, ਉਹਨਾਂ ਨੇ ਕਿਹਾ ਕਿ ਭਾਈ ਇਹਦੇ ਤੇ ਹੁਣ ਸਮੀਖਿਆ ਹੋਏਗੀ। ਯਾਨੀ ਇੰਡੀਆ ਟੁਡੇ ਗਰੁੱਪ ਨੇ ਜਿਹੜੀ ਗੱਲ ਸਵੇਰੇ ਛਾਪੀ ਸੀਗੀ ਕਿ ਬੇਸਿਕਲੀ ਕੀ ਹੋਇਆ ਕਿ ਕੇਂਦਰ ਸਰਕਾਰ ਨੇ ਲਿਖਿਆ OTT ਨੂੰ ਓਵਰ ਦਾ ਟੌਪ ਕਿ ਭਾਈ ਕੁਝ ਸਿਕਿਉਰਿਟੀ ਕਾਰਨ ਗਿਣਾਏ ਅਤੇ ਇਸ ਤੋਂ ਇਲਾਵਾ ਜੋ IT ਐਕਟ ਹੈ 2001 ਉਹਦੇ ਨਿਯਮਾਂ ਦਾ ਹਵਾਲਾ ਦਿੱਤਾ ਕਿ ਤੁਸੀਂ ਪਾਬੰਦ ਹੋ। ਫਿਰ ਉਹਨਾਂ ਨੇ ਹਟਾ ਦਿੱਤੀ ਫਿਲਮ ਤੇ ਉਹਦੇ ਬਾਅਦ ਉਹਨਾਂ ਨੇ ਵੈਸੇ ਇਸ ਫਿਲਮ ਦੀ ਪੁਨਰ ਵਾਪਸੀ ਦੀ ਕਿਤੇ ਨਾ ਕਿਤੇ ਉਮੀਦ ਵੀ ਰੱਖੀ ਕਿ ਭਾਈ ਪਾਇਰੇਟਡ ਫਿਲਮ ਨਾ ਵੇਖੋ, ਤੁਸੀਂ ਇੱਥੇ ਜਲਦੀ ਮੰਚ ਤੇ ਆ ਸਕਦੀ ਆ। ਹੁਣ ਆਰਪੀ ਸਿੰਘ ਹੋਰਾਂ ਨੇ ਵੀ ਕਿਹਾ ਕਿ ਦੇਖੋ ਜੀ ਸਮੀਖਿਆ ਹੋਏਗੀ, ਇੱਕ ਕਮੇਟੀ ਬੈਠੇਗੀ, ਫਿਰ ਉਸ ਤੋਂ ਬਾਅਦ ਹੋ ਸਕਦਾ ਇਜਾਜ਼ਤ ਦੇ ਦਿੱਤੀ ਜਾਵੇ। ਪਰ ਗੱਲ ਤੇ ਇਹ ਹੈ ਨਾ ਕਿ ਜੇ ਮੰਨ ਲਓ ਇਸ ਫਿਲਮ ਦੇ ਵਿੱਚ ਜਿਹੜੇ ਸੁਝਾਏ ਕੱਟ ਸੀਗੇ, ਜਿਵੇਂ ਸੈਂਸਰ ਨੇ ਕਿਹਾ ਸੀਗਾ ਕਿ ਇੰਨੇ ਕੱਟ ਲਾ ਦਿਓ, ਐਗਜ਼ੈਕਟ ਗਿਣਤੀ ਤੇ ਮੈਨੂੰ ਯਾਦ ਨਹੀਂ, ਕਿ ਜੇਕਰ ਉਦਾਂ ਦੇ ਕੱਟ ਲਾ ਕੇ ਕਮੇਟੀ ਕਹਿੰਦੀ ਆ ਕਿ OTT ਤੇ ਆਉਣ ਦਿਓ ਤੇ ਫਿਰ OTT ਤੇ ਆਉਣ ਦਾ ਕੀ ਫਾਇਦਾ? 150 ਕੱਟ ਸੁਝਾਏ ਸੀ ਜੀ, 150 ਤੋਂ ਵੱਧ ਕੱਟ ਸੁਝਾਏ ਸੀ, ਫਿਰ 21 ਤੇ ਗੱਲ ਆ ਕੇ ਨਿਬੜੀ ਸੀ। ਹਾਂਜੀ, ਮੈਂ ਉਹੀ ਕਹਿ ਰਿਹਾ ਨਾ ਕਿ ਫਿਰ ਤੁਸੀਂ ਫਿਲਮ ਦੇ ਵਿੱਚ ਛੱਡੋਗੇ ਕੀ? ਕਿਉਂਕਿ ਓਵਰ ਦਾ ਟੌਪ ਮਤਲਬ ਇਹ ਹੁੰਦਾ ਕਿ ਜਿਹਦੇ ਤੇ ਕੋਈ ਸੈਂਸਰਸ਼ਿਪ ਲਾਗੂ ਨਹੀਂ ਹੁੰਦੀ। ਹਾਲਾਂਕਿ ਨਿਯਮ ਲਾਗੂ ਹੁੰਦੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਕਿਉਂਕਿ ਜਦੋਂ ਵੀ ਤੁਸੀਂ ਕੋਈ ਪ੍ਰਸਾਰਣ ਕਰੋਗੇ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਜੇ ਸੋਸ਼ਲ ਮੀਡੀਆ ਤੇ ਬੋਲ ਰਹੇ ਤਾਂ ਤਦ ਵੀ ਆਪਣੇ ਤੇ ਇੱਕ ਕਮਿਊਨਿਟੀ ਗਾਈਡਲਾਈਨ ਉਹਨਾਂ ਦੀ ਲਾਗੂ ਰਹਿੰਦੀ ਹੈ ਜੀ। ਤਾਂ ਖੈਰ ਗੱਲ ਇਹ ਆ ਕਿ ਹੁਣ ਇਹ ਦੇਖਣਾ ਹੋਏਗਾ ਕਿ ਵਾਪਸੀ ਹੁੰਦੀ ਹੈ ਕਿ ਨਹੀਂ ਹੁੰਦੀ। ਸੰਕੇਤ ਜ਼ਰੂਰ ਮਿਲੇ ਨੇ। ਹਾਲਾਂਕਿ ਕੁਝ ਹਿੰਦੀ ਦੇ ਜਿਹੜੇ ਮੀਡੀਆ ਹਾਊਸ ਨੇ ਜਾਂ ਅੰਗਰੇਜ਼ੀ ਦੇ ਮੀਡੀਆ ਹਾਊਸ ਨੇ, ਉਹਨਾਂ ਨੇ ਵੀ ਐਸੀ ਤਵੱਕੋਂ ਜਿਹੜੀ ਆ ਉਹ ਰੱਖੀ ਆ ਕਿ ਇਹ ਫਿਲਮ ਜਿਹੜੀ ਕੁਝ ਐਡਿਟਡ ਹੋ ਕੇ ਮਤਲਬ ਕਿ ਦਿਖਾਈ ਦੇ ਸਕਦੀ ਆ। ਦੇਖੋ ਗੱਲ ਇਹ ਆ ਕਿ ਗੁਰਪ੍ਰੀਤ, ਮੇਰੇ ਖਿਆਲ ਦੇ ਨਾਲ ਨਾ ਕੁਝ ਚੀਜ਼ਾਂ ਹੈਗੀਆਂ ਨੇ ਬੇਸਿਕਲੀ ਜੋ ਸਿਕਿਉਰਿਟੀ ਰੀਜ਼ਨ ਦੱਸੇ ਜਾ ਰਹੇ, ਮੈਂ ਉਹਨਾਂ ਦੇ ਨਾਲ ਇੰਨਾ ਮੁਤਫਿਕ ਨਹੀਂ ਆ। ਕਿਉਂਕਿ ਇਸ ਫਿਲਮ ਨੂੰ ਜਿੰਨਾ ਵੀ ਕਿਸੇ ਨੇ ਵੇਖਿਆ, ਕਿਉਂਕਿ ਮੈਂ ਪਾਇਰੇਟਡ ਚੀਜ਼ ਨਹੀਂ ਦੇਖਦਾ ਜੀ। ਸੈਕਿੰਡ ਕਿ ਉਸ ਦਿਨ ਮੇਰਾ ਨਿੱਜੀ ਰੁਝੇਵਾਂ ਸੀ, ਐਤਵਾਰ ਮੈਂ ਨਹੀਂ ਦੇਖ ਸਕਿਆ, ਦੇਖਣੀ ਸੀਗੀ। ਪਰ ਮੇਰੇ ਦੋਸਤਾਂ ਮਿੱਤਰਾਂ ਨੇ ਜਿਨ੍ਹਾਂ ਨੇ ਇਹ ਫਿਲਮ ਦੇਖੀ ਆ ਤਾਂ ਉਹਨਾਂ ਨੇ ਇਹ ਗੱਲ ਬੜੇ ਦਾਅਵੇ ਨਾਲ ਆਖੀ ਆ ਕਿ ਵੇਖੋ ਜੀ, ਇਹ ਜਿਹੜੀ ਫਿਲਮ ਆ ਨਾ, ਇਹਦੇ ਵਿੱਚ ਕੁਝ ਜ਼ਿਆਦਾ ਨਹੀਂ ਹੈ। ਇਹ ਮਤਲਬ ਕਿ ਇੱਕ ਕੇਂਦਰੀ ਕਿਰਦਾਰ ਦੇ ਆਲੇ ਦੁਆਲੇ ਘੁੰਮਦੀ ਆ ਜੀ। ਤੇ ਦੂਜੀ ਗੱਲ ਇਹ ਆ ਕਿ ਇਹਦਾ ਮਤਲਬ ਕਿ ਜੋ ਐਰਾ ਹੈ, ਜੇ ਆਪਾਂ ਦੇਖੀਏ ਤਾਂ ਉਹ 95 ਤੱਕ ਦਾ ਹੈ। ਕੋਈ ਅਗਾਂਹ ਦੀ ਕੋਈ ਗੱਲ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਉਹ ਤਾਂ CBI ਦਾ ਟ੍ਰਾਇਲ ਹੀ ਆ ਨਾ। ਉਲਟਾ ਜੇ ਆਪਾਂ ਵੇਖੀਏ ਤਾਂ ਪੁਲਿਸ ਦੀ ਛਵੀ ਨੂੰ, ਠੀਕ ਆ, ਮੈਂ ਸੋਚਿਆ ਸੀ ਇੱਕ ਵੇਲੇ ਕਿ ਜੇ ਪੁਲਿਸ ਦੀ ਛਵੀ ਨੂੰ ਨੁਕਸਾਨ ਹੈ ਤਾਂ ਹੁਣ ਦੂਜੇ ਵੇਲੇ ਮੈਂ ਇਹ ਵੀ ਸੋਚਦਾ ਕਿ CBI ਦੇ ਨੰਬਰ ਵੀ ਬਣੇ ਨੇ ਨਾ, ਉਹ ਵੀ ਤਾਂ ਕੇਂਦਰ ਦੀ ਏਜੰਸੀ ਹੈ। ਫਿਰ ਐਸਾ ਕੀ ਘਟਿਆ? ਦੇਖੋ ਗੱਲਾਂ ਦੋ ਨੇ, ਗੱਲਾਂ ਥੋੜੀਆਂ ਬੇਬਾਕੀ ਨਾਲ ਕਹਿਣੀਆਂ ਪੈਣਗੀਆਂ, ਐਵੇਂ ਭੋਚਾ ਭੋਚਾ ਕਰਨ ਦਾ ਕੋਈ ਤੁਕ ਨਹੀਂ ਬਣਦਾ। ਦੇਖੋ ਇੱਕ ਤੇ
ਭਾਜਪਾ ਦੀ ਜੇ ਆਪਾਂ ਵੇਖੀਏ ਇਹਨਾਂ ਦੀ ਸਟ੍ਰੈਟਜੀ ਹਮੇਸ਼ਾ ਬੜੀ ਗੁੱਝੀ ਰਹਿੰਦੀ ਆ। ਉਹ ਪੋਲੀਟੀਕਲੀ ਹੋ ਸਕਦੀ ਹੈ ਕਿਉਂਕਿ ਜਿਹੜਾ Z5 ਆ ਉਹ ਜੀ ਨੈਟਵਰਕ ਦਾ, ਜੀ ਨੈਟਵਰਕ ਦਾ ਮਾਲਕ ਹੈ ਸੁਭਾਸ਼ ਚੰਦਰਾ। ਸੁਭਾਸ਼ ਚੰਦਰਾ ਇਹਨਾਂ ਦਾ ਆਪਣਾ ਖਾਸਮ ਖਾਸ ਵਿਅਕਤੀ ਆ ਜੀ। ਤੇ ਉਸ ਤੋਂ ਪਹਿਲਾਂ ਯਾਦ ਕਰੋ ਕਿ ਦਿਲਜੀਤ ਨੇ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ ਆ, ਮਨਜਿੰਦਰ ਸਿੰਘ ਸਿਰਸਾ ਦੇ ਨਾਲ ਮੁਲਾਕਾਤ ਕੀਤੀ ਆ ਤੇ ਖਾਲਿਸਤਾਨੀਆਂ ਦੇ ਨਾਲ ਆਡਾ ਵੀ ਲੱਗਾ। ਇਹ ਸਾਰੀਆਂ ਚੀਜ਼ਾਂ ਜੋੜ ਕੇ ਦੇਖੋ ਤਾਂ ਕੁਝ ਸਮੇਂ ਲਈ ਫਿਲਮ ਰਿਲੀਜ਼ ਹੋਣੀ, ਕੁਝ ਸਮੇਂ ਬਾਅਦ ਉਸ ਨੂੰ ਹਟਾ ਦੇਣਾ, ਹੁਣ ਫੇਰ ਚਰਚਾ ਹੈ ਕਿ ਉਹਦੀ ਵਾਪਸੀ ਹੋਏਗੀ। ਕੀ ਇਹ ਕੋਈ ਪੋਲੀਟੀਕਲੀ ਕੋਈ ਮਫਾਦ ਜੁੜਿਆ ਇਸ ਚੀਜ਼ ਦੇ ਨਾਲ ਜਾਂ ਕੋਈ ਵਪਾਰਕ ਹਿੱਤ ਹੈ? ਕਿਉਂਕਿ ਜਦੋਂ ਫਿਲਮ ਆਈ ਤੇ ਤੁਹਾਨੂੰ ਪਤਾ ਹੀ ਹੈ ਦਿਲਜੀਤ ਦਾ ਜਿਹੜਾ ਖਾਲਿਸਤਾਨੀਆਂ ਦੇ ਨਾਲ ਚੱਲਦਾ ਪਿਆ ਮਾਹੌਲ ਜਿਹੋ ਜਿਹਾ, ਇਸ ਫਿਲਮ ਨੂੰ ਬਾਹਰੋਂ ਕੋਈ ਰਿਸਪੌਂਸ ਜ਼ਿਆਦਾ ਨਹੀਂ ਮਿਲਿਆ ਜੀ। ਤੇ ਇੰਡੀਆ ਦੇ ਵਿੱਚ ਸਬਸਕ੍ਰਿਪਸ਼ਨ ਲੈ ਕੇ ਫਿਲਮ ਨਹੀਂ ਦੇਖੀ ਜਾਂਦੀ ਜ਼ਿਆਦਾਤਰ, ਖਾਸ ਤੌਰ ਤੇ ਇੱਕ ਰੀਜਨਲ ਫਿਲਮ, ਕਿਉਂਕਿ ਇਹ ਰੀਜਨਲ ਫਿਲਮ ਹੀ ਹੈ ਨਾ, ਬੇਸ਼ੱਕ ਹਿੰਦੀ ਚ ਇਹਨਾਂ ਨੇ ਬਣਾਈ ਆ, ਬਿਲਕੁਲ ਇਹ ਰੀਜਨਲ ਹੈ। ਸੋ ਇਸ ਕਰਕੇ ਇਹਦੇ ਚ ਬੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੋ ਗੁਰਪ੍ਰੀਤ ਕਿਤੇ ਨਾ ਕਿਤੇ ਲੱਗਦਾ ਹੈ ਕਿ ਇੱਕ ਥਿਊਰੀ ਰੱਖਦੀਆਂ ਨੇ। ਹੁਣ ਇੱਕ ਹੋਰ ਚੀਜ਼ ਜਿਹੜੀ ਨਿਊਟਰਲੀ ਤੁਸੀਂ ਦੇਖ ਸਕਦੇ ਹੋ, ਮੈਂ ਤੁਹਾਨੂੰ ਥਿਊਰੀਆਂ ਦੇ ਰਿਹਾ, ਐਂਗਲ ਦੇ ਰਿਹਾ, ਕਦੇ ਕੋਈ ਚੀਜ਼ ਸਾਬਤ ਹੋਵੇ ਜਾਂ ਤੁਹਾਨੂੰ ਲੱਗੇ ਤਾਂ ਤੁਸੀਂ ਉਸ ਨੂੰ ਆਪਣੇ ਜ਼ਾਵੀਏ ਤੋਂ ਹੋਰ ਵੀ ਵਧਾ ਕੇ ਦੇਖ ਲੈਣਾ। ਬੇਸਿਕਲੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਲ ਸੈੱਟ ਸੀ ਰਿਲੀਜ਼ਿੰਗ ਵਾਸਤੇ, ਜੀ, ਪਰ ਇਹਦੇ ਚ ਇੱਕ ਚੀਜ਼ ਨੇ ਬਹੁਤ ਜਲਦੀ ਆਪਣੇ ਆਪ ਨੂੰ ਉਭਾਰ ਕੇ ਲੋਕਾਂ ਚ ਪੇਸ਼ ਕੀਤਾ, ਉਹ ਸੀ ਇੱਕ ਸਿੱਖ ਦੀ ਹਿਊਮੈਨਿਟੇਰੀਅਨ ਜਦੋਜਹਿਦ। ਜੀ, ਕਿਉਂਕਿ ਜੇ ਆਪਾਂ ਨੈਰੇਟਿਵ ਦਾ ਕੇਂਦਰ ਦੇਖੀਏ, ਨੈਰੇਟਿਵ ਦਾ ਕੇਂਦਰ ਆਮ ਤੌਰ ਤੇ ਤੁਸੀਂ ਦੂਰ ਨਹੀਂ, ਮੈਂ ਇੱਕ ਐਗਜ਼ਾਮਪਲ ਦੇ ਕੇ ਗੱਲ ਕਰਾਂ ਤਾਂ ਜਦੋਂ ਕਿਸਾਨੀ ਅੰਦੋਲਨ ਸਟਾਰਟ ਹੋਇਆ ਤਾਂ ਉਸ ਵੇਲੇ, ਕਿਉਂਕਿ ਇਹ ਸਿੱਖਾਂ ਦੀ ਧਰਤੀ ਦਾ ਬੇਸਡ ਸੀਗਾ ਨਾ, ਜਿੱਥੇ ਸਿੱਖ ਬਹੁਗਿਣਤੀ ਚ ਹੈ, ਤੇ ਆਪਾਂ ਨੂੰ ਪਤਾ ਹੈ ਕਿ ਇੱਥੋਂ ਦੇ ਜਿਹੜੇ ਕਾਮਰੇਡ ਨੇ ਉਹ ਵੀ ਦਸਤਾਰਧਾਰੀ ਹੁੰਦੇ ਆ ਜ਼ਿਆਦਾਤਰ। ਜੀ, ਤਾਂ ਮਤਲਬ ਕਿ ਜਿਨ੍ਹਾਂ ਲੋਕਾਂ ਨੇ ਇਹ ਲਹਿਰ ਖੜੀ ਕਰੀ, ਫਿਰ ਉਹ ਮਿਕਸਡ ਹੋ ਗਈ ਲਹਿਰ, ਉਹਦੇ ਚ ਖੱਬੇ ਪੱਖੀ ਵੀ ਸੀ, ਉਹਦੇ ਚ ਪੰਥਕ ਵੀ ਸੀ, ਉਹਦੇ ਚ ਕੁਝ ਸੱਜੇ ਪੱਖੀ ਵੀ ਆ ਗਏ। ਤਾਂ ਮਤਲਬ ਉਸ ਵੇਲੇ ਵੀ ਸਭ ਤੋਂ ਪਹਿਲਾਂ ਨੈਰੇਟਿਵ ਕਿਹੜਾ ਚਲਾਇਆ ਗਿਆ ਸੀ ਯਾਦ ਕਰੋ, ਅੱਤਵਾਦੀ, ਯਾਨੀ ਦਸਤਾਰਧਾਰੀ ਅੱਤਵਾਦੀ ਜਾਂ ਖਾਲਿਸਤਾਨੀ ਕਿਹਾ ਗਿਆ ਸੀ, ਇਹ ਯਾਦ ਕਰੋ। ਤਾਂ ਇਹ ਜਿਹੜਾ ਨੈਰੇਟਿਵ ਹੈ ਉਸ ਨੂੰ ਬਿਲਕੁਲ ਇੱਕ ਕਾਟਵਾਂ ਰੂਪ ਦਿੰਦਾ ਹੈ, ਹਿਊਮੈਨਿਟੇਰੀਅਨ ਗਰਾਊਂਡ। ਜੀ, ਇਹ ਬੜੀ ਕੰਟਰਾਡਿਕਸ਼ਨ ਹੋ ਜਾਂਦੀ ਹੈ ਇੱਕ ਤਰ੍ਹਾਂ ਨਾਲ ਜਦੋਂ ਤੁਸੀਂ ਨੈਰੇਟਿਵ ਦੀ ਗੇਮ ਘੜਦੇ ਹੋ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਤੇ ਜ਼ਰੂਰ ਕਿਤੇ ਨਾ ਕਿਤੇ ਇਹਨਾਂ ਨੇ ਫੋਕਸ ਕੀਤਾ ਹੈ। ਦੇਖੋ ਹੁਣ ਅੱਗੇ ਕੀ ਬਣਦਾ, ਪਰ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਡੂੰਘੀਆਂ ਗੱਲਾਂ ਨੇ, ਪਰ ਗੱਲਾਂ ਤਵੱਜੋ ਮੰਗਦੀਆਂ ਨੇ ਤਾਂ ਮੈਂ ਕੀਤੀਆਂ। ਤਾਂ ਬਹਰਹਾਲ ਇਸ ਉਮੀਦ ਦੇ ਨਾਲ ਕਿ ਹੋ ਸਕਦਾ ਇੱਕ ਦਿਨ ਅਸੀਂ ਖਬਰ ਕਰੀਏ ਕਿ ਇਹ ਫਿਲਮ ਜਿਹੜੀ ਪਹਿਲਾਂ ਘੱਲੂਘਾਰਾ ਸੀ, ਫਿਰ ਪੰਜਾਬ 95 ਬਣ ਗਈ, ਅੱਜ ਕੱਲ੍ਹ ਸਤਲੁਜ ਬਣ ਗਈ, ਕਿ ਕੋਈ ਹੋਰ ਨਾਂ ਬਦਲੇ ਤੋਂ ਬਿਨਾਂ ਆ ਜਾਏਗੀ। ਜੀ ਬਿਲਕੁਲ। ਇਸ ਤੋਂ ਅੱਗੇ ਵੱਧਦੇ ਹਾਂ ਤੇ ਚੰਨੀ ਧੜੇ ਦਾ ਬਗੇਲ ਤੇ ਵੱਡਾ ਦੋਸ਼ ਹੈ ਜੀ, ਇਹ ਆਪਸ 'ਚ ਹੀ ਖੇਡੀ ਜਾਂਦੇ ਨੇ। ਹਾਂਜੀ, ਹਟ ਕਬੱਡੀ ਯਾਰਾਂ ਦੀ। ਤਾਂ ਗੱਲ ਇਹ ਆ ਕਿ ਭਾਈ ਇਹਦੇ ਵਿੱਚ ਹੁਣ ਇੱਕ ਵੱਡੀ ਖਬਰ ਵੀ ਆ ਗਈ ਆ। ਜਦੋਂ ਆਪਾਂ ਜੁੜ ਰਹੇ ਸੀਗੇ ਤਾਂ ਉਸ ਵੇਲੇ ਸਕਰੀਨ ਤੇ ਰਾਜਾ ਵੜਿੰਗ ਚੱਲ ਰਹੇ ਸਨ, ਭੁਪੇਸ਼ ਸਿੰਘ ਬਘੇਲ ਚੱਲ ਰਹੇ ਸਨ। ਤਾਂ ਜਿਹੜੇ ਇਨਚਾਰਜ ਨੇ ਉਹਨਾਂ ਨੇ ਬੈਠਕਾਂ ਦਾ ਸਿਲਸਿਲਾ ਅੱਜ ਵੀ ਜਾਰੀ ਰੱਖਿਆ ਤੇ ਉਹਨਾਂ ਨੇ ਸਾਫ਼ ਕਰ ਦਿੱਤਾ ਹੈ, ਇਹਨੂੰ ਬਿਗ ਬ੍ਰੇਕਿੰਗ ਕਹਿ ਸਕਦੇ ਹਾਂ ਕਾਂਗਰਸ ਦੇ ਲਿਹਾਜ਼ ਨਾਲ, ਕਿ ਪੰਜਾਬ ਕਾਂਗਰਸ ਦੇ ਵਿੱਚ ਕੋਈ ਬਦਲਾਅ ਨਹੀਂ ਹੋਏਗਾ। ਜੀ, ਮਤਲਬ ਚੰਡੀਗੜ੍ਹ ਦੇ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀ ਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਤੇ ਇਹਦੇ ਵਿੱਚ ਸੀਐਮ ਚੰਨੀ, ਜਿਹੜੇ ਸਾਬਕਾ ਸੀਐਮ ਚੰਨੀ, ਉਹਨਾਂ ਦਾ ਧੜਾ ਬਾਈਕਾਟ ਤੇ ਰਿਹਾ। ਦੇਖੋ ਗੱਲ ਬੜੀ ਸਾਫ਼ ਹੈ, ਸਿੰਪਲ ਹੈ ਗੁਰਪ੍ਰੀਤ। ਮੈਂ ਤੁਹਾਨੂੰ ਕੀ ਕਹਿੰਦਾ ਸੀਗਾ ਕਿ ਰਾਜਾ ਵੜਿੰਗ ਦਾ ਜਾਣਾ ਬਹੁਤ ਮੁਸ਼ਕਿਲ ਹੈ, ਬੜੀ ਮੁਸ਼ਕਿਲ ਹੈ ਰੇ ਬਾਬਾ, ਬੜੀ ਮੁਸ਼ਕਿਲ। ਆ ਹੁਣ ਵੇਖੋ ਕੀ ਹੋਏਗਾ ਕਿ ਜੇ ਮੰਨ ਲਓ ਜ਼ਿਲ੍ਹਾ ਉਹਨਾਂ ਦੇ ਕੋਲ ਕਿੰਨੇ ਆ, 15 20 50 60 ਜੀ, ਪਰ ਜਥੇਬੰਦਕ ਢਾਂਚੇ ਦਾ ਕਿੰਗ ਕੌਣ ਹੈ? ਬੋਲੇ ਤਾਂ ਕਿੰਗ ਕੌਣ? ਰਾਜਾ। ਜੀ, ਰਾਜਾ
ਕਿੰਗ ਹੈ। ਕਿਉਂ? ਕਿਉਂਕਿ ਜ਼ਿਲ੍ਹਾ ਪ੍ਰਧਾਨ ਉਹਦੇ ਲਾਏ ਹੋਏ। ਮੈਂ ਤੁਹਾਨੂੰ ਕੀ ਕਹਿੰਦਾ ਸੀ ਸ਼ੁਰੂ ਚ ਬਿਲਕੁਲ ਕਿ ਭਾਈ ਜਿਸ ਦੀ ਲਾਠੀ ਉਸਦੀ ਗਾਂ ਮੱਝ ਜੋ ਵੀ ਹੈ, ਜੀ ਕਿ ਰਾਜਾ ਵੜਿੰਗ ਦੇ ਕੋਲ ਪਾਵਰ ਸੀ। ਰਾਜਾ ਵੜਿੰਗ ਨੇ ਪਾਵਰ ਇਸਤੇਮਾਲ ਕੀਤੀ। ਜ਼ਿਲ੍ਹਾ ਪ੍ਰਧਾਨ ਜ਼ਿਆਦਾਤਰ ਉਹਦੇ ਆ, ਬਲਾਕ ਪ੍ਰਧਾਨ ਜਿਹੜੇ ਆ ਜ਼ਿਆਦਾਤਰ ਉਹਦੇ ਲਾਏ ਆ। ਅੱਜ ਹੁਣ ਜੇ ਵੇਖੋਗੇ ਤਾਂ ਉਹਨਾਂ ਵੱਲ ਜੇ 60-70 ਆਗੂ ਆ, ਤਾਂ ਰਾਜਾ ਵੜਿੰਗ ਦੇ ਕੋਲ ਕਤਾਰ ਬਹੁਤ ਵੱਡੀ ਆ। ਤੇਰੇ ਜੀ ਆਸ਼ਕਾਂ ਦੀ ਲਾਈਨ ਬੜੀ ਲੰਮੀ ਹੈ ਤੇ ਅਖੀਰ ਵਿੱਚ ਮੇਰੀ ਵਾਰੀ ਆ, ਤਾਂ ਉਧਰ ਤੇ ਲਾਈਨ ਫਿਰ ਉਹ ਲੰਮੀ ਹੋ ਗਈ ਸਾਹਿਬ। ਹੁਣ ਇੱਕ ਪਾਸੇ ਬਘੇਲ ਨੇ ਸਾਫ਼ ਕਰ ਦਿੱਤਾ। ਤੁਹਾਡਾ ਕੀ ਖਿਆਲ ਹੈ ਕਿ ਬਘੇਲ ਨੇ ਇਹ ਗੱਲ ਜਿਹੜੀ ਆ ਉਦਾਂ ਹੀ ਕਹਿ ਦਿੱਤੀ ਹੋਏਗੀ ਆਪਣੇ ਪੱਧਰ ਤੇ? ਨਹੀਂ, ਜੀ ਮੈਂ ਵਾਰ-ਵਾਰ ਕਹਿਣਾ ਕਿ ਇਹ ਰਾਜਾ ਵੜਿੰਗ ਵਰਸਸ ਚਰਨਜੀਤ ਚੰਨੀ ਨਹੀਂ, ਇਹ ਰਾਹੁਲ ਗਾਂਧੀ ਵਰਸਸ ਨਾਰਾਜ਼ ਧੜਾ ਹੈ। ਤੇ ਮੈਂ ਤੇ ਤੁਹਾਨੂੰ ਡਿਫੈਂਡਰ ਦੇ ਵਿੱਚ ਕੱਲ ਬਹਿੰਦੇ ਹੀ ਦੱਸਤਾ ਸੀ ਕਿ ਉਸ ਡਿਫੈਂਡਰ ਦਾ ਮੈਸੇਜ ਕੀ ਆ। ਸਰ ਮੈਨੂੰ ਵੀ 15 ਸਾਲ ਹੋ ਗਏ ਆ, 15-16 ਸਾਲ ਇਸ ਕਿੱਤੇ 'ਚ ਆ ਕੇ ਬਹੁਤ ਅਪ ਡਾਊਨ ਦੇਖੇ ਆ। ਤੋ ਜਦੋਂ ਕੱਲ ਡਿਫੈਂਡਰ ਡਰਾਈਵ ਕੀਤੀ ਰਾਜਾ ਵੜਿੰਗ ਨੇ, ਬਘੇਲ ਸਾਹਿਬ ਕੰਡਕਟਰ ਸੀਟ ਤੇ, ਮੈਨੂੰ ਖੱਬੀ ਸੀਟ ਉੱਤੇ ਭਾ ਮੁੰਡਿਆ, ਤਾਂ ਜਦੋਂ ਖੱਬੀ ਸੀਟ ਤੇ ਉਹ ਬਹਿ ਕੇ ਨਿਕਲੇ ਡਿਫੈਂਡਰ ਦੇ ਵਿੱਚੋਂ, ਤਾਂ ਉੱਥੇ ਸੰਕੇਤ ਸੀ ਕਿ ਗੱਡੀ ਦੇ ਪੱਲੇ ਭਾਵੇਂ ਕੱਖ ਨਾ ਰਵੇ, ਨਿਊਜ਼ਲ ਪਲੰਜਰ ਕੁਝ ਵੀ ਨਾ ਹੋਵੇ, ਪਰ ਭਾਈ ਇਸ ਗੱਡੀ ਦਾ ਡਰਾਈਵਰ ਕੌਣ ਰਹੇਗਾ? ਬੋਲੇ ਤਾਂ ਕਿੰਗ ਰਾਜਾ। ਉਹ ਸੰਕੇਤ ਸੀ, ਤਾਂ ਜੋ ਸੰਕੇਤ ਸਪਸ਼ਟ ਹੋ ਗਿਆ। ਹੁਣ ਬਘੇਲ ਜਿਹੜਾ ਭੱਜਾ ਆਇਆ, ਬਘੇਲ ਦੇ ਭੱਜੇ ਆਉਣ ਦਾ ਜਿਹੜਾ ਕਾਰਨ ਵੱਡਾ ਕਿ ਇਹ ਆ ਕਿ ਰਾਹੁਲ ਗਾਂਧੀ ਵਿਦੇਸ਼ ਤੋਂ ਆਉਣ ਵਾਲੇ ਆ। ਇਹਨਾਂ ਨੇ ਆ ਕੇ ਫਿਰ ਇੰਨਾ ਕੁ ਕਰਨਾ ਸੀ, ਦੇਖੋ ਸਰ ਮੈਂ ਆਹ ਮੀਟਿੰਗ ਕੀਤੀ, ਆਹ ਮੀਟਿੰਗ ਕੀਤੀ, ਆਹ ਮੀਟਿੰਗ ਕੀਤੀ। ਇਹ ਚੰਨੀ ਆਪਣਾ ਡੋਜ਼ੀਅਰ ਬਣਾਈ ਫਿਰਦੇ ਨੇ ਕਿ ਰਾਜਾ ਵੜਿੰਗ ਨੇ ਜੀ ਗਿਆਨੀ ਜੈਲ ਸਿੰਘ ਬਾਰੇ ਆਹ ਬੋਲਿਆ, ਬੂਟਾ ਸਿੰਘ ਜੀ ਬਾਰੇ ਆਹ ਬੋਲਿਆ, ਫਲਾਣੇ ਬਾਰੇ ਆਹ ਬੋਲਿਆ, ਮਤਲਬ ਕਿ ਬੋਲਿਆ ਹੀ ਆ ਉਹ ਡੋਜ਼ੀਅਰ। ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਆਹ ਚੀਜ਼ਾਂ ਜਿਹੜੀਆਂ ਨੇ ਉਹ ਸਾਫ਼ ਨੇ ਕਿ ਚੰਨੀ ਸਾਹਿਬ ਵਾਸਤੇ ਇੰਨਾ ਸੌਖਾ ਨਹੀਂ ਹੈ, ਮੱਖਣ ਮਲਾਈ ਨਹੀਂ ਹੈ ਕਿ ਜਾ ਕੇ ਠੋਕਿਆ ਚਮਚਾ ਤੇ ਚੱਲ ਭਾਈ ਪਾਰ। ਕੰਮ ਟੇਢਾ ਹੈ, ਖੀਰ ਟੇਢੀ ਆ। ਹੁਣ ਦੇਖਣਾ ਹੋਏਗਾ ਕਿ ਕਿਵੇਂ ਨਿਬੇੜਾ ਹੋਏਗਾ, ਪਰ ਮੇਰੇ ਖਿਆਲ ਦੇ ਨਾਲ ਝੇੜਾ ਜਿਹੜਾ ਬਹੁਤ ਜ਼ਿਆਦਾ ਲਮਕ ਗਿਆ ਗੁਰਪ੍ਰੀਤ। ਇਹਦੇ ਵਿੱਚ ਕਾਂਗਰਸ ਦਾ ਨੁਕਸਾਨ ਹੀ ਨੁਕਸਾਨ ਹੈ, ਤੇ ਫਾਇਦੇ ਦੇ ਵਿੱਚ ਕੌਣ ਆ? ਬੀਜੇਪੀ। ਕਿਵੇਂ? ਜੀ ਉਹਨਾਂ ਦਾ ਸੁਪਨਾ ਹੈ ਹੰਗ ਅਸੈਂਬਲੀ, ਕਿਸੇ ਦਾ ਵੀ ਸਪਸ਼ਟ ਬਹੁਮਤ ਨਾ ਆਵੇ। ਜੇ ਆਮ ਆਦਮੀ ਪਾਰਟੀ ਰਿਪੀਟ ਨਹੀਂ ਮਾਰਦੀ ਤੇ ਦੂਸਰਾ ਸਪਸ਼ਟ ਬਹੁਮਤ ਦਾ ਦਾਅਵੇਦਾਰ ਕੌਣ? ਕਾਂਗਰਸ। ਉਹ ਵੀ ਦੂਰ ਰਹਿ ਗਈ, ਝਾੜੂ ਵੀ ਦੂਰ ਰਹਿ ਗਿਆ, ਤੇ ਹੁਣ ਸੁਖਬੀਰ ਸਿੰਘ ਬਾਦਲ ਤੇ 117 ਚੋਂ 97 ਲਿਜਾਣ ਹੋ ਰਿਹਾ। ਤਾਂ ਫਿਰ ਕੌਣ ਰਹਿ ਗਿਆ? ਭਾਜਪਾ। ਭਾਜਪਾ ਫਿਰ ਕਰੇਗੀ ਕਿ ਭਾਜਪਾ ਹੁਣ ਭੱਜਪਾ, ਪੰਜਾਬ ਦੀ ਸੱਤਾ ਨੂੰ ਭੱਜਪਾ। ਸੋ ਇਸੇ ਕਰਕੇ ਹੀ ਮੈਂ ਤੁਹਾਨੂੰ ਸ਼ਾਹ ਦੀ ਮੀਟਿੰਗ ਦੇ ਅੰਦਰ ਦਾ ਤੱਤਸਾਰ ਦੱਸਿਆ ਸੀ ਕਿ ਕਾਂਗਰਸ ਦੀ ਸਰਕਾਰ ਮੈਂ ਬਣ ਨਹੀਂ ਦੇਣੀ, ਪਰਵਾਹ ਨਾ ਕਰਿਓ। ਝਾੜੂ ਕੋਈ ਗੱਲ ਨਹੀਂ ਹੈ, ਜਦੋਂ ਲੋੜ ਹੋਈ ਖਿਲਾਰ ਲਾਂਗੇ, ਸਮਝੇ? ਡੀਕੋਡ ਕਰ ਲਿਓ ਥੋੜਾ ਜਿਹਾ, ਤਾਂ ਫਿਰ ਤੁਸੀਂ ਆਪਣਾ ਜੰਮ ਕੇ ਖੇਡੋ। ਸੋ ਕਹਾਣੀ ਉਧਰ ਨੂੰ ਹੀ ਤੁਰਦੀ ਨਜ਼ਰ ਆ ਰਹੀ ਆ ਗੁਰਪ੍ਰੀਤ। ਜੇ ਇਕੱਠੇ ਵੀ ਹੋ ਗਏ, ਮੰਨ ਲਓ ਜਿਵੇਂ ਕਹਿੰਦੇ ਆ ਕਿ ਇੱਕ ਗੱਡੀ ਦੇ ਵਿੱਚ ਸ਼ਾਇਦ ਰਾਜਾ ਜੀ ਦੀ ਡਿਫੈਂਡਰ ਦੇ ਵਿੱਚ ਚੜ ਜਾਣ ਜਾਂ ਚੰਨੀ ਸਾਹਿਬ ਦੀ ਫੋਰਚੂਨਰ 'ਚ ਚੜ ਜਾਣ, ਕਿਤੇ ਵੀ ਚੜ ਜਾਣ, ਕੋਈ ਫਰਕ ਨਹੀਂ ਪੈਂਦਾ। ਪਰ ਕੀ ਦਿਲ ਮਿਲਣਗੇ? ਜੇ ਰਾਜਾ ਵੜਿੰਗ ਦਾ ਸੂਤ ਆ ਗਿਆ, ਰਾਜਾ ਵੜਿੰਗਾ 4-5 ਨੂੰ ਨਵੇੜ ਦੂ। ਜਲਾਲਪੁਰ ਨੂੰ ਤੇ ਨਾਲ ਦੀ ਨਾਲ ਨੋਟਿਸ ਵੀ ਭੇਜਤਾ ਰਾਜਾ ਵੜਿੰਗ ਨੇ। ਜੀ ਬਿਲਕੁਲ। ਅੱਗੇ ਰਾਜਾ ਵੜਿੰਗ ਨੇ ਵੱਡੇ ਗੁੱਠੇ ਲਾਏ ਨੇ, ਤੁਹਾਨੂੰ ਪਤਾ ਹੀ ਆ। ਤਾਂ ਉਹਨੇ 3-4 ਬੰਦੇ ਨਵੇੜ ਦੇਣੇ ਆ। ਰਾਜਾ ਵੜਿੰਗ ਦੀ ਸਰ ਰਾਜਨੀਤੀ ਬਾਦਲ ਮਾਰਕਾ ਹੈ। ਸਾਡੇ ਮੁਕਤਸਰ ਦੀ ਰਾਜਨੀਤੀ ਬਹੁਤ ਬਹੁਤ ਭੈੜੀ ਰਾਜਨੀਤੀ ਹੈ ਸਰ। ਰਾਜਨੀਤੀ ਦਾ ਧੁਰਾ ਹੀ ਇੱਥੇ ਆ। ਤੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਇਹ ਬਾਦਲ ਮਾਰਕਾ ਰਾਜਨੀਤੀ ਆ, ਇਹਦਾ ਮਤਲਬ ਕਿ ਦਾ ਲੱਗ ਗਿਆ, ਸਮਝੋ ਕੰਪਾਰ। ਤੇ ਜੇ ਚੰਨੀ ਸਾਹਿਬ ਦਾ ਦਾ ਲੱਗ ਗਿਆ, ਬਖਸ਼ ਦਿਓ ਵੀ ਨਹੀਂ। ਤੇ ਜੇ ਇਕੱਠੇ ਚਲਾ ਵੀ ਦਿਓਗੇ ਤੇ ਇੱਕ ਦੂਜੇ ਦੇ ਧੜੇ ਨੂੰ ਨਿਬੇੜ ਦੇਣਗੇ। ਜਿੱਥੇ ਉਹਦਾ ਬਸ ਚੱਲੂ ਉਹਦਾ ਰਾਹ ਦੂਗਾ, ਉਹਦਾ ਬਸ ਚੱਲੂ ਉਹਦਾ ਰਾਹ ਦੂਗਾ। ਸੋ ਗੰਡੇ ਗਲ ਗਏ ਨੇ। ਇਹ ਰਾਹੁਲ ਗਾਂਧੀ ਨੇ ਜੇ 1.5-2 ਸਾਲ ਪਹਿਲਾਂ ਸੋਚ ਕੇ ਕੰਮ ਚੰਗੀ ਤਰ੍ਹਾਂ ਮਤਲਬ ਕਿ ਸੂਤ ਕੀਤਾ ਹੁੰਦਾ ਤੇ ਸ਼ਾਇਦ ਬਨ ਸੁਭ ਜਿਹੜਾ ਉਹ ਟਿਕਾਣੇ ਬਹਿ ਜਾਂਦੀ ਗੱਲ। ਪਰ ਫਿਲਹਾਲ ਤੇ ਮੈਨੂੰ ਲੱਗਦਾ ਮਾਮਲਾ ਗੜਬੜ ਹੈ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਆਪਾਂ ਹੋਰ ਸਟੇਟਾਂ ਦੀ ਗੱਲ ਤਾਂ ਕਰ ਹੀ ਰਹੇ ਸੀ। SIR ਨੂੰ ਲੈ ਕੇ ਜਿਸ ਤਰੀਕੇ ਦਾ ਦਬਾਅ
ਬਣਦਾ ਹੈ ਸਰਕਾਰੀ ਕਰਮਚਾਰੀਆਂ ਦੇ ਉੱਪਰ, ਅਧਿਆਪਕਾਂ ਦੇ ਉੱਪਰ, ਉਸ ਦਾ ਅੱਜ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ ਹੈ। ਮੰਦਭਾਗੀ ਘਟਨਾ ਵਾਪਰ ਗਈ ਹੈ, ਪਹਿਲੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ ਜੀ। ਗੁਰਪ੍ਰੀਤ, ਜਿਹੜੀ SIR ਹੈ, ਇਸ ਕਵਾਇਦ ਦਾ ਆਪਾਂ ਬਿਹਾਰ ਦੇ ਵਿੱਚ ਹਸ਼ਰ ਦੇਖਿਆ, ਬੰਗਾਲ 'ਚ ਹਸ਼ਰ ਦੇਖਿਆ ਕਿ ਕਿਸ ਤਰ੍ਹਾਂ BLOs ਜਿਹੜੇ ਆ ਦਮ ਤੋੜ ਰਹੇ ਸਨ, ਕਿਵੇਂ ਵੀਡੀਓਜ਼ ਪਾ ਰਹੇ ਸਨ, ਕੁਛ ਨੂੰ ਹਾਰਟ ਅਟੈਕ ਵੀ ਆਇਆ, ਕੁਛ ਤੇ ਐਕਸੀਡੈਂਟ ਹੋਏ। ਤਾਂ ਮਤਲਬ ਕਿ ਐਗਜ਼ੈਕਟ ਅੰਕੜਾ ਤੇ ਔਖਾ ਹੈ, ਪਰ ਮੇਰਾ ਮੰਨਣਾ ਹੈ ਕਿ ਇਸ SIR ਦੀ ਭੇਂਟ ਕਈ ਦਰਜਨ 20 BLOs ਚੜੇ ਹੋ ਸਕਦੇ ਆ ਜੀ। ਇਹ ਬਟਾਲੇ ਲਾਗੇ ਪਿੰਡ ਦੇ ਸਨ ਜਿਹੜੇ BLO ਸਾਹਿਬ ਸੀਗੇ, ਤੇ ਇਸੇ ਇਲਾਕੇ ਦੇ ਵਿੱਚੋਂ ਲੰਘਦੀ ਆ ਅੱਪਰ ਬਾਰੀ ਦੁਆਬ ਨਹਿਰ। ਉੱਥੇ ਪਹੁੰਚਦੇ ਨੇ ਆਪਣੀ ਕਾਰ ਲੈ ਕੇ, ਕਾਰ ਉੱਥੇ ਠੱਲਦੇ ਨੇ ਤੇ ਫਿਰ ਆਪਣੇ ਇੱਕ ਸਾਥੀ ਨੂੰ ਫੋਨ ਕਰਕੇ ਕਹਿੰਦੇ ਆ ਕਿ ਯਾਰ SIR ਨੇ ਜਾਨ ਖਾ ਲਈ ਆ, ਮੈਥੋਂ ਵੇਲੇ ਸਿਰ ਕੰਮ ਡਨ ਨਹੀਂ ਹੁੰਦਾ, ਅਫਸਰ ਜਲੀਲ ਕਰਦੇ ਆ, ਮੈਂ ਚੱਲਿਆ। ਤੇ ਉਸ ਤੋਂ ਬਾਅਦ ਦੱਸਦੇ ਆ ਕਿ ਇਹਨਾਂ ਨੇ ਛਾਲ ਮਾਰ ਲਈ ਆ, ਤੇ ਡੈਡ ਬੋਡੀ ਹੁਣ ਤੱਕ ਰਿਕਵਰ ਹੋਈ ਹੈ ਕਿ ਨਹੀਂ, ਇਸ ਤੋਂ ਬਾਅਦ ਤੱਕ ਖਬਰ ਆਈ ਨਹੀਂ ਹੈ। ਪਰ ਦੇਖੋ SIR ਦਾ ਮਾਮਲਾ, ਮੈਂ ਨਾ ਪਰਸੋਂ ਹੀ ਇੱਕ ਡਾਕੂਮੈਂਟ ਜਨਤਕ ਕੀਤਾ ਸੀਗਾ, ਸ਼ਾਇਦ ਕਿਸੇ ਨੇ ਮੇਰੇ ਪਰਸਨਲ ਪੇਜ ਤੇ ਜਾ ਕੇ ਵੇਖਿਆ ਵੀ ਹੋਵੇ, ਕਿ ਉਸ ਪੱਤਰ 'ਚ ਮੈਂ ਇੱਕ ਬਹੁਤ ਵੱਡਾ ਨੁਕਤਾ ਉਭਾਰਿਆ ਸੀ। ਉਹ ਇਹਨਾਂ ਦਾ ਡਾਕੂਮੈਂਟ ਹੀ ਮੈਨੂੰ ਮਿਲ ਗਿਆ ਕਿਤੋਂ। ਉਹ ਇੱਕ ਅਫਸਰ ਦਾ ਲਿਖਿਆ ਡਾਕੂਮੈਂਟ ਹੈ, ਜਿਹੜਾ ਕਹਿ ਰਿਹਾ ਆਪਣੇ ਹਲਕੇ ਦੇ ਵਿੱਚ ਲੋਕਾਂ ਨੂੰ, ਖਾਸ ਤੌਰ ਤੇ BLOs ਨੂੰ, ਕਿ 15 ਤਰੀਕ ਤੱਕ ਕੰਮ ਮੈਨੂੰ ਡਨ ਚਾਹੀਦਾ ਤੁਹਾਡਾ ਜੀ। ਹੁਣ ਕਾਇਦੇ ਦੇ ਮੁਤਾਬਕ ਜਿਹੜੀ SIR ਆ ਉਹ ਤੇ 24 ਨੂੰ ਖਤਮ ਹੋਣੀ ਆ, ਤੇ ਇਹ ਜਿਹੜੀ SIR ਆ, ਮੈਂ BLOs ਦੇ ਨਾਲ ਗੱਲ ਕਰਦਾ ਰਹਿਣਾ, ਚੋਣ ਅਧਿਕਾਰੀਆਂ ਦੇ ਨਾਲ ਗੱਲ ਕਰਦਾ ਰਹਿਣਾ। ਤੁਹਾਨੂੰ ਪਤਾ ਹੀ ਹੈ, ਸ਼ਾਇਦ ਅਵੇਅਰਨੈਸ ਵਾਸਤੇ ਤੁਸੀਂ ਦੇਖਿਆ ਹੋਣਾ, ਮੈਂ ਇਹਦੇ 'ਚ ਕਾਫੀ ਕੰਮ ਕੀਤਾ ਪਿਛਲੇ ਦਿਨਾਂ ਤੋਂ, ਪੋਸਟਾਂ ਲਿਖੀਆਂ, ਵੀਡੀਓਜ਼ ਬਣਾਈਆਂ SIR 'ਚ ਕਿ ਪੰਜਾਬੀਆਂ ਦਾ ਨੁਕਸਾਨ ਨਾ ਹੋਵੇ। ਕਈ NRIs ਨੇ ਕੁਐਰੀ ਕੀਤੀ ਹੈ ਮੈਥੋਂ, ਤਾਂ ਮੈਂ ਜਿੰਨੇ ਜੋਗਾ ਰਿਪਲਾਈ ਕਰਦਾ ਰਹਿਣਾ। ਤਾਂ ਜਿਹੜੇ BLOs ਆ, ਜਦੋਂ ਉਹਨਾਂ ਦਾ ਕੰਮ ਤੁਸੀਂ ਉਹ ਦੇਖ ਲੈਣਾ, ਸਾਰਾ ਜਿਹੜਾ ਕੰਮ ਹੈ ਸਮਝ ਲੈਣਾ, ਜਦੋਂ ਤੁਹਾਨੂੰ ਕੋਈ BLO ਮਿਲੇ ਤਾਂ ਜਿਹੜਾ ਉਹ ਕੰਮ ਆ ਉਹ ਅੰਦਾਜ਼ਨ 2 ਮਹੀਨਿਆਂ ਦਾ, ਪਰ SIR 1 ਮਹੀਨੇ ਦੀ ਆ। 1 ਮਹੀਨੇ ਚੋਂ ਵੀ ਤੁਸੀਂ ਕੱਟ ਲਾ ਕੇ ਕਹਿ ਰਹੇ ਹੋ ਕਿ ਮੈਨੂੰ ਕੰਮ ਇੰਨੇ ਦਿਨਾਂ 'ਚ ਚਾਹੀਦਾ। ਸਾਰੇ ਬੰਦੇ ਨੇ ਮਸ਼ੀਨਾਂ ਥੋੜੀ ਨੇ, ਇਹ ਬੰਦੇ ਨੇ ਮਸ਼ੀਨਾਂ ਥੋੜੀ ਆ ਕਿ ਦਿਨ ਪਰ ਰਾਤ ਕੰਮ ਕਰੀ ਜਾਣਗੇ। ਸੋ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਪਟਿਆਲੇ ਦੇ ਵਿੱਚ ਇੱਕ BLO 2 ਗੇੜੇ ਮਾਰ ਕੇ ਆਉਂਦਾ, ਟੱਬਰ ਹੈ ਨਹੀਂ ਸੀਗਾ, ਉਹਦੀ ਗੈਰ ਹਾਜ਼ਰੀ 'ਚੋਂ ਸਟicker ਚਮੇੜ ਆਉਂਦਾ ਹੈ ਜੀ, ਯਾਨੀ ਉਹ ਬਾਰ ਦੇ ਅੱਗੇ, ਬੂਹੇ ਦੇ ਅੱਗੇ ਸਟicker ਚਮੇੜ ਆਉਂਦਾ ਹੈ। ਹੁਣ ਇਹਦੇ ਤੋਂ ਅੱਕ ਕੇ ਉਕਤ ਪਰਿਵਾਰ ਦਾ ਕੋਈ ਬੰਦਾ ਜਾਂ ਨੌਜਵਾਨ ਉਸ BLO ਦੇ ਗਲ ਪੈ ਜਾਂਦਾ, ਬੜੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਤੇ ਕਮਾਲ ਦੀ ਗੱਲ ਹੈ ਕਿ ਉਸੇ ਹਲਕੇ ਦਾ ਇੱਕ ਮੰਤਰੀ ਜਿਹੜਾ ਹੈ ਉਸ ਇਲਾਕੇ ਦਾ, ਉਹ ਉਹਨਾਂ ਨੂੰ ਸਪੋਰਟ ਕਰ ਰਿਹਾ, ਪਰਚਾ ਕੱਟਿਆ ਗਿਆ, ਕੋਈ ਫੜ ਨਹੀਂ ਰਿਹਾ ਜੀ। ਕਈ BLOs ਦੇ ਨਾਲ ਬਦਤਮੀਜ਼ੀ ਹੋ ਰਹੀ ਆ, ਬਦਤਮੀਜ਼ੀ ਹੋ ਰਹੀ ਆ। ਲੋਕਾਂ ਨੂੰ ਇਹ ਲੱਗਦਾ ਕਿ ਸਾਡੀ ਵੋਟ ਕੱਟਣ ਆ ਗਏ, ਲੋਕਾਂ ਨੂੰ ਇਹ ਲੱਗਦਾ ਹੈ ਕਿ ਵੋਟ ਇਹਨਾਂ ਨੂੰ ਚਾਹੀਦੀ ਹੈ, ਸਾਨੂੰ ਥੋੜੀ ਚਾਹੀਦੀ ਹੈ। ਇਹ ਤਾਂ ਪਤਾ ਬਾਅਦ 'ਚ ਲੱਗੇਗਾ ਨਾ, ਹੁਣ ਤੇ ਕਰ ਲਓ ਆਪ ਉਧਰੇਗਾ। ਜਿਹਦੀ ਵੋਟ ਕੱਟੀ ਗਈ ਫਿਰ ਤਸੱਲੀ ਵੇਖਿਓ ਕਿਸ ਤਰ੍ਹਾਂ ਹੁੰਦੀ। ਤੋਂ ਕਹਿਣ ਦਾ ਮਤਲਬ ਇਹ ਆ ਕਿ ਸਰਕਾਰ ਨੂੰ ਵਕਤ ਰਹਿੰਦਿਆਂ, ਵੇਲਾ ਰਹਿੰਦਿਆਂ ਗੁਰਪ੍ਰੀਤ ਇਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਜ਼ਰੂਰਤ ਆ। ਜੇ SIR ਦੀ ਮਿਆਦ ਕੋਈ 10-15 ਦਿਨ ਹੋਰ ਵੱਧਦੀ ਆ ਤੇ ਉਹ ਵਧਾਉਣ ਦੀ ਲੋੜ ਆ। ਟੀਚਰਾਂ ਦੀਆਂ ਛੁੱਟੀਆਂ ਤੇ ਐਤਕੀ ਤੁਸੀਂ ਮਾਰ ਕੇ ਰੱਖ ਦਿੱਤੀਆਂ, ਕਦੇ ਡਰੱਗ ਸੈਂਸਸ ਆ, ਕਦੇ ਫਲਾਣਾ ਸੈਂਸਸ ਆ, ਕਦੇ ਆ ਗਈ SIR ਆ ਗਈ। ਸਰ ਬਹੁਤ ਬੁਰੀ ਹਾਲਤ ਆ, ਟੀਚਰ ਦੀ ਹਾਲਤ ਬਹੁਤ ਬੁਰੀ ਕੀਤੀ ਹੋਈ ਆ ਇਹਨਾਂ ਨੇ। ਮਸ਼ਹੂਰੀ ਵੀ ਉਹਦੇ ਤੋਂ ਕਰਾਉਣੀ ਆ, ਸਾਰਾ ਕੁਝ ਹੀ ਉਹਦੇ ਤੋਂ ਕਰਾਉਣਾ। ਬਈ ਗੱਲ ਇਹ ਆ ਕਿ ਗੈਰ ਅਧਿਆਪਨ ਕਿੱਤਾ ਜਦੋਂ ਕਰਾਓਗੇ ਨਾ, ਅਧਿਆਪਕ ਥੱਕੇਗਾ, ਕਿਉਂਕਿ ਅਧਿਆਪਕ ਜਿਹੜਾ ਹੁੰਦਾ ਪੜ੍ਹਾਈ ਕਰਵਾਉਣ ਵਾਸਤੇ ਹੁੰਦਾ ਹੈ। ਉਹਦੇ ਚੋਂ ਘੰਟਾ 2 ਘੰਟੇ ਐਕਸਟਰਾ ਵੀ ਲਾ ਦੇਗਾ, ਕੋਈ ਫਰਕ ਨਹੀਂ ਪੈਂਦਾ। ਪਰ ਜਦੋਂ ਉਹਨੂੰ ਗੈਰ ਅਧਿਆਪਨ ਕੰਮ ਮਿਲੇਗਾ, ਉਹਦਾ ਦਿਮਾਗ, ਉਹਦਾ ਸਰੀਰ ਜ਼ਿਆਦਾ ਥੱਕੇਗਾ ਸਰ ਜੀ। ਬਿਲਕੁਲ ਬਿਲਕੁਲ, ਇਹ ਤਾਂ ਹੈ। ਖੈਰ, ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ DA ਨੂੰ ਲੈ ਕੇ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ, ਅੱਗੇ ਦੀ ਤਰੀਕ ਪੈ ਗਈ ਹੈ।
ਹਾਂਜੀ ਹਾਂਜੀ, ਦੇਖੋ ਤਰੀਕ ਹੀ ਚੱਲ ਰਹੀ ਆ ਡੀਏ ਦੀ। ਆਪਾਂ ਅਪਡੇਸ਼ਨ ਇਸ ਕਰਕੇ ਦਿੰਦੇ ਆ ਆਡੀਅנס ਨੂੰ ਕਿ ਇਹ ਇੱਕ ਇਸ ਤਰ੍ਹਾਂ ਦਾ ਮਾਮਲਾ ਹੈ ਜਿਹਨੇ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੈ, ਯਾਨੀ ਜਿਹੜੇ ਪੈਨਸ਼ਨਧਾਰੀ ਨੇ ਜਾਂ ਤਨਖਾਹਦਾਰ ਨੇ। ਤਾਂ ਫਿਲਹਾਲ ਇਹ 2 ਦਿਨ ਵਾਸਤੇ ਜਿਹੜੀ ਸੁਣਵਾਈ ਆ ਉਹ ਟਲ ਦਿੱਤੀ ਗਈ ਆ। ਤਾਂ ਗੁਰਪ੍ਰੀਤ ਹੁਣ ਦੇਖਾਂਗੇ ਕਿ 2 ਦਿਨ ਬਾਅਦ ਕੀ ਫੈਸਲਾ ਆਉਂਦਾ ਹੈ, ਕਿਉਂਕਿ ਹੁਣ ਇਮਕਾਨ ਹੈ ਕਿ ਗੱਲ ਜ਼ਿਆਦਾ ਨਹੀਂ ਲੰਮਕੇਗੀ, ਫੈਸਲਾ ਹੋ ਜਾਏਗਾ। ਤੇ ਜੇ ਫੈਸਲਾ ਸਰਕਾਰ ਦੇ ਉਲਟ ਆਉਂਦਾ ਹੈ ਤਾਂ ਫਿਰ ਸਰਕਾਰ ਨੂੰ ਬੰਦੋਬਸਤ ਕਿਸ ਤਰ੍ਹਾਂ ਦੇ ਕਰਨੇ ਪੈਣਗੇ। ਫਰਜ਼ ਕਰੋ ਕਿ ਇਹਨਾਂ ਨੂੰ 6 ਮਹੀਨਿਆਂ ਦਾ ਟਾਈਮ ਵੀ ਦੇ ਦਿੰਦਾ ਹੈ ਕੋਰਟ, ਪਰ ਉਹਦੇ ਵਿੱਚ ਕਿਸ਼ਤਾਂ ਬੰਨ ਦਿੰਦਾ 3 ਤੋਂ 4, ਤਾਂ ਤਦ ਵੀ ਹਜ਼ਾਰਾਂ ਕਰੋੜ ਰੁਪਏ ਦਾ ਇਹਨਾਂ 2-4 ਮਹੀਨਿਆਂ ਦੇ ਦੌਰਾਨ ਹੀ ਇਹਨਾਂ ਨੂੰ ਬੰਦੋਬਸਤ ਕਰਨਾ ਪੈ ਸਕਦਾ ਹੈ। ਸੋ ਦੇਖਦੇ ਆ ਕੀ ਬਣਦਾ ਹੈ। ਪਰਸੋਂ ਫੇਰ ਸੁਣਵਾਈ ਹੋਏਗੀ। ਆਉਣ ਵਾਲੇ ਜਿਹੜੀ ਮੇਰੇ ਖਿਆਲ ਦੇ ਨਾਲ ਸੁਣਵਾਈ ਦੇ ਪਲ ਆ ਉਹ ਮਹੱਤਵਪੂਰਨ ਇਸ ਕਰਕੇ ਗੁਰਪ੍ਰੀਤ ਕਿਉਂਕਿ ਹੋ ਸਕਦਾ ਹੈ ਕਿ ਉਸ ਦਿਨ ਫੈਸਲਾ ਆ ਜਾਵੇ। ਜੀ ਬਿਲਕੁਲ ਬਿਲਕੁਲ। ਅੱਗੇ ਚੱਲੀਏ ਤਾਂ ਉਧਰ ਕਪੂਰਥਲਾ ਦੇ ਮੇਅਰ ਦੀ ਚੋਣ ਕਰਨ ਲੱਗਿਆਂ ਵੀ ਹੰਗਾਮਾ ਹੋ ਗਿਆ। ਦੇਖੋ ਕਪੂਰਥਲਾ ਮੇਅਰ ਦੀ ਜਿਹੜੀ ਚੋਣ ਦਾ ਮਾਮਲਾ ਹੈ ਨਾ, ਇੱਕ ਗੱਲ ਤੇ ਸਾਫ਼ ਹੈ ਗੁਰਪ੍ਰੀਤ ਕਿ ਇਹਨਾਂ ਨੇ ਹਰ ਹਰਬਾ ਵਰਤਿਆ। ਉਹ ਵੇਖੋ ਉੱਥੇ ਪਾਤੜਾਂ ਦੇ ਵਿੱਚ ਕਿਵੇਂ ਬੰਦਾ ਇੱਕ ਕੁੱਟਿਆ ਗਿਆ, ਉਹਦੀ ਵੀਡੀਓ ਵਾਇਰਲ ਹੋਈ। ਉਹ ਬੰਦਾ ਕੌਣ ਸੀ ਜਿਹਨੇ ਕਾਗਜ਼ ਖੋਏ ਸਨ? ਜਿਸ ਵਿਅਕਤੀ ਨੇ ਉਹ ਵਾਇਰਲ ਹੋਇਆ ਸੀ, ਉਹਨਾਂ ਨੇ ਫਿਰ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਗੱਲ ਹੀ ਛੱਡ ਦਿੱਤੀ। ਉਹ ਵੀਡੀਓ ਵਾਇਰਲ ਹੋ ਗਿਆ ਜੀ। ਉਹ ਬੰਦੇ ਦੀ ਕਰਤੂਤ ਪਹਿਲਾਂ ਵਾਇਰਲ ਹੋਈ ਸੀ, ਫਿਰ ਉਹਦਾ ਕੁਟਾਪਾ ਚਲੋ ਅਸੀਂ ਨਹੀਂ ਜਸਟੀਫਾਈਬਲ ਬਣਾ ਸਕਦੇ, ਪਰ ਤੁਸੀਂ ਵੇਖੋ ਨਾ ਕਿ ਦੁਸ਼ਮਣੀਆਂ ਕਿਸ ਤਰ੍ਹਾਂ ਪੈਂਦੀਆਂ। ਉਹ ਹਰਬਾ ਤੇ ਇਹਨਾਂ ਨੇ ਵਰਤਿਆ ਹੀ, ਕਾਗਜ਼ ਰੱਦ ਕਰਵਾਉਣ ਵਾਲਾ ਵੀ, ਕਾਗਜ਼ ਖੋਹਣ ਵਾਲਾ ਵੀ। ਹੁਣ ਜਿੱਥੇ ਇਹ ਨਹੀਂ ਮੇਅਰ ਬਣਾ ਸਕੇ ਆਪਣਾ, ਜਾਂ ਕੌਂਸਲ ਪ੍ਰਧਾਨ ਨਹੀਂ ਬਣਾ ਸਕੇ, ਉੱਥੇ ਇਹਨਾਂ ਨੇ ਖਰੀਦੋ ਫਰੋਖਤ, ਜ਼ੋਰ ਅਜਮਾਇਸ਼। ਮਾਨਸਾ ਦੇ ਵਿੱਚ ਤੁਸੀਂ ਹਿਸਾਬ ਲਾ ਲਓ, ਟਾਈ ਇੰਨੀ ਫਸ ਗਈ ਕਿ ਮਾਮਲਾ ਟੌਸ ਤੱਕ ਜਾਣਾ ਪਿਆ। ਮਾਨਸਾ ਦੇ ਲੋਕ ਤੁਹਾਨੂੰ ਪਤਾ ਬੜੇ ਚੀੜੇ ਆ, ਬੜਾ ਜ਼ੋਰ ਲਾਇਆ ਸਿੰਗਲਾ ਨੇ, ਇਸ਼ ਨਹੀਂ ਜਾਣ ਦਿੱਤੀ। ਬਰੋਬਰ ਹੋ ਗਿਆ 14-14, ਤਾਂ ਫਿਰ ਟੌਸ ਹੋਇਆ ਸੀਗਾ। ਸਾਡੇ ਇੱਧਰ ਇੱਕ ਇਲਾਕੇ ਦੇ ਵਿੱਚ ਇਹਨਾਂ ਨੇ ਕੌਂਸਲ ਦਾ ਪ੍ਰੈਜ਼ੀਡੈਂਟ ਇਸ ਕਰਕੇ ਆਪਦਾ ਬਣਾ ਲਿਆ ਕਿਉਂਕਿ ਜਿਹੜੇ 2 ਪਾਰਟੀਆਂ ਦੇ ਕੌਂਸਲਰ ਸੀ ਉਹਨਾਂ ਨੂੰ ਗੈਰ ਹਾਜ਼ਰ ਕੀਤਾ, ਔਰ ਮੇਰੀ ਜਾਣਕਾਰੀ ਦੇ ਮੁਤਾਬਕ ਕਿ ਉਹਨਾਂ ਨੂੰ ਬਹੁਤ ਮੋਟਾ ਰੁਪਈਆ ਦਿੱਤਾ ਗਿਆ ਜੀ ਕਿ ਤੁਸੀਂ ਜਾਣਾ ਨਹੀਂ, ਔਰ ਬਦਲੇ ਦੇ ਵਿੱਚ ਜਿਹੜੀਆਂ ਤੈਅ ਕਾਰਾਂ ਸੀ ਉਹਨਾਂ ਨੂੰ 2 ਘੰਟੇ ਉਹਨਾਂ ਤੈਅ ਕਾਰਾਂ 'ਚ ਬਿਠਾਇਆ ਗਿਆ। ਕਮਾਲ ਦੀ ਗੱਲ ਹੈ। ਇਹ ਐਸੀਆਂ ਗੱਲਾਂ ਸੁਣ ਰਹੇ ਹੁਣ ਕਪੂਰਥਲਾ ਦੇ ਵਿੱਚ ਕੀ ਆ ਕਿ ਤੁਹਾਨੂੰ ਪਤਾ ਉੱਥੇ ਰਾਣਾ ਗੁਰਜੀਤ ਇੱਕ ਐਸਾ ਲੀਡਰ ਹੈ ਕਾਂਗਰਸ ਚੋਂ ਜਿਹੜਾ ਆਪਣੇ ਦਮ ਤੇ ਜਿੱਤ ਸਕਦਾ ਹੈ। ਜਿਹਨੂੰ ਕਾਂਗਰਸ ਘੱਟ ਜਿਤਾਉਂਦੀ ਆ ਉਹ ਆਪ ਕਾਂਗਰਸ ਨੂੰ ਜ਼ਿਆਦਾ ਜਿਤਾਉਂਦੇ ਆ। ਬਾਕੀ ਲੀਡਰ ਜਿਹੜੇ ਆ ਉਹਨਾਂ ਦਾ ਹਸ਼ਰ ਦੇਖ ਲਓ। ਚੰਨੀ ਸਾਹਿਬ ਹੋਰਾਂ ਦਾ ਕੀ ਹੋਇਆ ਕਿ ਵਿਅਕਤੀਗਤ ਤੌਰ ਤੇ ਉਹ ਹਾਰ ਗਏ ਜਦੋਂ ਉਹਨਾਂ ਨੇ ਆਪਣੀ ਲੜਾਈ ਆਪ ਲੜੀ, ਆਪਣੇ ਫੇਸ ਤੇ ਲੜਾਈ ਲੜੀ। ਤੋਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਬਹੁਤ ਜ਼ਿਆਦਾ ਉੱਥੇ ਸੁਰੱਖਿਆ ਵਧਾ ਦਿੱਤੀ ਗਈ ਆ। ਕਾਉਂਸਲਰਾਂ ਦੇ ਜਿਹੜੇ ਆ ਫੋਨ ਬੰਦ ਹੋ ਗਏ ਨੇ। ਇਸ ਤੋਂ ਇਲਾਵਾ ਜਿਹੜੇ ਕਾਂਗਰਸੀ ਧਿਰ ਦੇ ਹੈਗੇ ਨੇ ਕਾਉਂਸਲਰ, ਉਹਨਾਂ ਤੇ ਦਬਾਅ ਪਾਇਆ ਜਾ ਰਿਹਾ। ਜਿਵੇਂ ਮਸਲਨ ਕਿਸੇ ਦੀ ਕੋਈ ਸਵੀਟ ਸ਼ਾਪ ਹੈ ਤਾਂ ਉਹਦੀ ਸੈਂਪਲਿੰਗ ਵਗੈਰਾ ਵੀ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਕਿ ਦਬਾਅ ਇੰਨਾ ਪਾਇਆ ਜਾ ਸਕੇ ਕਿ ਖੀਰ ਦਬ ਕੇ ਕੋਈ ਦਲ ਬਦਲੀ ਕਰ ਜਾਵੇ। ਜੀ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਉਧਰ ਕਾੜਵਲ ਨੇ ਕਿਹਾ ਵੀ ਭਾਈ ਮਾਫੀ ਮੰਗ ਲੈਣ, ਬੈਂਸ ਹੋਣੀ ਨਹੀਂ ਤਾਂ ਮਰਿਆਦਾ ਭੁੱਲ ਜਾਊਗਾ। ਹਾਂ, ਇਹੀ ਕਸਰ ਰਹਿ ਗਈ ਆ ਹੁਣ। ਦੂਸਰਾ ਬਈ ਮਰਿਆਦਾ ਭੁੱਲ ਜਾਵੇ। ਪਰ ਗੁਰਪ੍ਰੀਤ ਜੋ ਇਹ ਹੋ ਰਿਹਾ ਹੈ, ਜੋ ਇਹ ਚੱਲ ਰਿਹਾ ਹੈ, ਇਹ ਬੜੀ ਮੈਂ ਕਹਿੰਦਾ ਕਿ ਸਾਡੀ ਤਰਾਸਦਿਕ ਰਾਜਨੀਤੀ ਆ ਕਿ ਜਿਹਦੇ ਵਿੱਚ ਧੀਆਂ ਭੈਣਾਂ ਨੂੰ ਹੁਣ ਘੜੀਸਿਆ ਜਾਂਦਾ। ਆਮ ਤੌਰ ਤੇ ਮੈਂ ਦੇਖਦਾ ਹੁੰਦਾ ਸੀਗਾ, ਬੜੇ ਪੁਰਾਣੇ ਲੀਡਰ ਦੇਖੇ ਅਸੀਂ ਬਚਪਨ ਤੋਂ ਲੈ ਕੇ, ਕਿ ਰਾਜਨੀਤੀ ਨੂੰ ਨਿਜਤਾ ਦੇ ਨੇੜੇ ਨਹੀਂ ਸੀ ਆਉਣ ਦਿੱਤਾ ਜਾਂਦਾ। ਬਾਲ ਬੱਚਿਆਂ ਨੂੰ ਵਿੱਚ ਨਹੀਂ ਸੀ ਘੜੀਸਿਆ ਜਾਂਦਾ। ਨੂੰਹਾਂ ਧੀਆਂ ਨੂੰ, ਧੀਆਂ ਭੈਣਾਂ ਨੂੰ, ਇਹਨਾਂ ਨੂੰ ਦੂਰ ਰੱਖਿਆ ਜਾਂਦਾ ਸੀ। ਬੜੇ ਵੱਡੇ ਰਾਜਨੀਤਿਕ ਬੰਦੇ ਮੈਂ ਵੇਖੇ ਆ। ਹੁਣ ਸਾਲ 2 ਸਾਲ 4 ਸਾਲ ਤੋਂ ਤਾਂ ਹੋਰ ਹੀ ਟ੍ਰੈਂਡ ਦੇਖ ਰਹੇ ਆ। ਬੈਂਸ ਸਾਹਿਬ ਗਰਮ ਹੋ ਗਏ ਕਿਉਂਕਿ ਤੁਹਾਨੂੰ ਪਤਾ ਚੰਨੀ ਨੇ ਜਿਹੜੀ ਮੀਟਿੰਗ ਕੀਤੀ ਸੀ ਮੋਰਿੰਡਾ ਦੇ ਵਿੱਚ, ਕੜਵਲ ਵੀ ਗਏ ਸੀ। ਕੜਵਲ ਠਹਿਰੇ ਬੈਂਸ ਤੇ ਲੰਗੋਟੀਆ ਯਾਰ ਸਾਬਕਾ ਜੀ। ਉੱਥੇ ਉਹਨਾਂ ਨੇ ਕੋਈ ਸਟੇਟਮੈਂਟ ਦੇ ਦਿੱਤੀ ਇਹਨਾਂ ਦੇ ਖਿਲਾਫ।
ਕਿ ਬਈ ਅਸੀਂ ਕਾਂਗਰਸ ਦੇ ਪ੍ਰੈਜ਼ੀਡੈਂਟ ਨੂੰ ਰੋਕਿਆ ਸੀਗਾ ਕਿ ਇਹਨਾਂ ਦਲ ਬਦਲੂਆਂ ਨੂੰ ਨਾ ਲਿਆਓ ਵਗੈਰਾ ਵਗੈਰਾ। ਜੀ ਇਹਨਾਂ ਨੇ ਫਿਰ ਇੱਥੋਂ ਤੱਕ ਕਹਿ ਦਿੱਤਾ ਕਿ ਤੂੰ ਆਪਣੇ ਸਕੇ ਭਰਾ ਦੀ ਬੇਟੀ ਨਾਲ ਖੇ ਖਾਦੀ ਹੈ। ਇਵਨ ਦੈਟ ਕਹਿ ਦਿੱਤਾ ਕਿ ਇੱਕ ਯਾਰ ਬਣਾ ਕੇ, ਭਰਾ ਬਣਾ ਕੇ ਤੂੰ ਉਹਦੀ ਜਨਾਨੀ ਨਾਲ ਖੇ ਖਾਦੀ ਹੈ। ਕਰੇਟਾ ਵਾਲੀ ਬੀਬੀ ਦਾ ਕਿੱਸਾ ਕੱਢੂੰਗਾ, ਕੁੜਮਾ ਕੁੜਮੀ ਵਾਲੀ ਗੱਲ ਕੱਢੂੰਗਾ। ਸਰ ਇੰਨੀਆਂ ਗੱਲਾਂ ਕਹਿ ਦਿੱਤੀਆਂ ਕਿ ਅੱਜ ਕੜਵਲ ਮੈਦਾਨ ਚ ਆ ਗਏ। ਉਹਨਾਂ ਨੇ ਕਿਹਾ ਕਿ ਮਾਫੀ ਮੰਗ, ਇੱਕ ਹਫ਼ਤੇ ਚ ਮਾਫੀ ਨਾ ਮੰਗੀ ਫਿਰ ਮਰਿਆਦਾ ਮੈਂ ਵੀ ਉਹਦੇ ਜਾਊਂ। ਇਹਦਾ ਮਤਲਬ ਹੈ ਕਿ ਹੁਣ ਤੁਸੀਂ ਵੀ ਧੀਆਂ ਭੈਣਾਂ ਤੇ ਆ ਜਾਓਗੇ। ਸਰ ਬੰਦੇ ਇਹ ਬਹੁਤ ਵੱਡੇ ਆ, ਪਰ ਮੈਨੂੰ ਜਿਵੇਂ ਦੇ ਨਾ ਨਾਮ ਬੜੇ ਤੋਂ ਦਰਸ਼ਨ ਛੋਟੇ। ਗੁਰਪ੍ਰੀਤ ਤੋਂ ਯਾਰੀ ਕਾਦੀ ਜਿਹੜੀ ਟੁੱਟੀ ਤੋਂ ਰੁਸਵਾ ਕਰ ਦੇਵੇ। ਯਾਰੀ ਟੁੱਟੀ ਤੋਂ ਵੀ ਧੀ ਭੈਣ ਦੇ ਰਾਜ ਨਹੀਂ ਖੋਲੀ ਦੇ। ਇਹ ਜ਼ਿੰਦਗੀ ਚ ਅਸੀਂ ਸਿੱਖਿਆ। ਬੜੀਆਂ ਦੁਸ਼ਮਣੀਆਂ ਵੀ ਪਗਾਈਆਂ, ਬੜੀਆਂ ਯਾਰੀਆਂ ਵੀ ਪਗਾਈਆਂ। ਅੱਜ ਵੀ ਕੰਮ ਉਦਾਂ ਹੀ ਚੱਲਦਾ। ਸੋ ਸਾਡਾ ਤੇ ਅਸੂਲ ਰਿਹਾ, ਤੇ ਮੈਂ ਬੰਦਾ ਵੀ ਉਹਨੂੰ ਗਿਣਦਾ ਵਾਂ ਕਿ ਜਿਹੜਾ ਯਾਰੀ ਟੁੱਟੀ ਤੋਂ ਬਾਅਦ ਵੀ ਉਸ ਬੰਦੇ ਦੇ ਰਾਜ ਨਾ ਖੋਲੇ ਜਿਹਨੂੰ ਭਰਾ ਕਿਹਾ ਕਦੇ ਜ਼ਿੰਦਗੀ ਚ। ਫਿਰ ਉਹ ਤਾਂ ਮਤਲਬ ਕਿ ਕਿਸੇ ਦੇ ਭਰਾ ਦੇ ਰਾਜ ਫੋਲਣੇ, ਤੇ ਜਾਂ ਕਹਿ ਲਓ ਕਿ ਟੁੱਟੀ ਤੋਂ ਆਪਦੇ ਉਸ ਭਰਾ ਦੇ ਰਾਜ ਖੋਲਣੇ ਜਿਹਦੇ ਨਾਲ ਇੱਕ ਥਾਲੀ ਚ ਖਾਧਾ ਹੋਵੇ, ਫਿਰ ਤੁਹਾਡੇ ਵਰਗਾ ਬੰਦਾ ਨਹੀਂ ਹੈਗਾ। ਕਿਉਂਕਿ ਉਹਨਾਂ ਨੇ ਤਾਂ ਤੁਹਾਡਾ ਕੁਛ ਨਹੀਂ ਵਿਗਾੜਿਆ ਨਾ। ਹੁੰਦੀਆਂ ਗੱਲਾਂ ਬਹੁਤ ਪਰਦੇ ਚ ਹੁੰਦੀਆਂ, ਘਰਾਂ ਵਾਲੇ ਆਪਾਂ ਵੀ ਬਹੁਤ ਕੁਝ ਹੁੰਦਾ ਜ਼ਿੰਦਗੀ ਚ, ਪਰ ਇਹ ਥੋੜੀ ਹੁੰਦਾ। ਸੋ ਇਹ ਜਿਹੜੀ ਰਾਜਨੀਤੀ ਅਸੀਂ ਤੇ ਦੋਵਾਂ ਧਿਰਾਂ ਨੂੰ ਕਰਾਂਗੇ ਕਿ ਬਈ ਬੰਦ ਕਰੋ ਇਦਾਂ ਦੀ ਰਾਜਨੀਤੀ ਜਿੱਥੇ ਧੀਆਂ ਭੈਣਾਂ ਤੇ ਚਿੱਕੜ ਸੁੱਟਿਆ ਜਾਂਦਾ ਹੋਵੇ। ਤੇ ਤੁਸੀਂ ਸਿਆਣੇ ਬਿਆਣੇ ਲੋਕ ਹੋ, ਤੁਸੀਂ ਬੜੇ ਮੌਜਜ਼ ਬੰਦੇ ਹੋ, ਰਾਜਨੀਤੀ ਦਾ ਤਜਰਬਾ ਯਾਰ, ਭਰਾ ਬਣ ਕੇ ਤੁਸੀਂ ਇਸ ਤਰ੍ਹਾਂ ਦੀ ਖੇਡ ਉਡਾਉਂਦੇ। ਮੈਂ ਦੋਨਾਂ ਨੂੰ ਹੀ ਕਹਾਂਗਾ, ਮੈਂ ਸਾਹਿਬ ਇਹ ਮੇਰੇ ਮਿੱਤਰ ਲੋਕ ਨੇ ਸਾਰੇ ਤਕਰੀਬਨ। ਗੁਰਪ੍ਰੀਤ ਮੈਂ ਤੁਹਾਨੂੰ ਦੱਸਾਂ, ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਇਹਨਾਂ ਨੂੰ ਜੀ, ਪਰ ਜਿਸ ਵੇਲੇ ਮਾਈਕ ਤੇ ਆ ਜਾਈਏ ਮਿੱਤਰਤਾ ਦੂਰ ਹੋ ਜਾਂਦੀ ਹੈ। ਮੈਂ ਤਾਂ ਕਹਾਂਗਾ ਕਿ ਤੁਹਾਡੇ ਸਿਰ ਦੇ ਵਿੱਚ ਹੀ ਖੇ ਉੱਡ ਕੇ ਪੈਣੀ ਆ। ਤੁਸੀਂ ਇੱਕੋ ਥਾਲੀ 'ਚ ਖਾਧਾ ਜੀ। ਇਹ ਰਾਜਨੀਤੀ ਦਾ ਤੁਸੀਂ ਵੇਖ ਲਓ ਕਿ ਮਿਆਰ ਕਿੰਨਾ ਡਿੱਗ ਗਿਆ। ਮੇਰੇ ਖਿਆਲ ਦੇ ਨਾਲ ਜੇ ਬੈਂਸ ਸਾਹਿਬ ਠੀਕ ਸਮਝਣ, ਉਹਨਾਂ ਦੀ ਮਰਜ਼ੀ ਆ, ਤਾਂ ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਪਰਸਨਲ ਅਟੈਕ ਕੀਤਾ, ਤਾਂ ਉਹਨਾਂ ਨੂੰ ਆਪਣੇ ਆਪ ਨੂੰ ਦਰੁਸਤ ਕਰਨਾ ਚਾਹੀਦਾ ਕਿ ਮੈਂ ਧੀਆਂ ਭੈਣਾਂ ਵਾਲੇ ਮਾਮਲੇ ਨੂੰ ਲਿਆਂਦਾ, ਮੈਂ ਉਹਦੇ ਲਈ ਅਫਸੋਸ ਜ਼ਾਹਰ ਕਰਦਾ, ਤੇ ਦੂਜੇ ਨੂੰ ਵੀ ਚੁੱਪ ਰਹਿਣਾ ਚਾਹੀਦਾ। ਜਿਹੜੀ ਸਿਆਸੀ ਲੜਾਈ ਆ ਜਾਂ ਕੋਈ ਖੁੰਦਕ ਕੱਢਣੀ ਹੈ ਕੱਢ ਲਓ ਤੁਸੀਂ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਤਰਾਸਦੀ ਹੈ ਸਾਡੇ ਖਾਸ ਤੌਰ ਤੇ ਪੰਜਾਬੀਆਂ ਦੀ, ਸਿੱਖਾਂ ਦੀ। ਇੱਕ ਹੋਰ ਗ੍ਰੰਥੀ ਨੇ ਜ਼ਹਿਰ ਪੀਤਾ, ਕੀ ਹੈ ਇਸ ਦਾ ਕਾਰਨ? ਹਾਂਜੀ, ਇੱਕ ਗ੍ਰੰਥੀ ਸਿੰਘ ਨੇ ਤਾਂ ਤੁਹਾਨੂੰ ਪਤਾ ਪਿਛਲੇ ਦਿਨੀ ਨਹਿਰ ਦੇ ਵਿੱਚ ਛਾਲ ਮਾਰ ਲਈ ਸੀਗੀ ਸੁਸਾਈਡ ਨੋਟ ਲਿਖ ਕੇ, ਤੇ ਉਹਦੇ ਵਿੱਚ ਗੁਰਬਤ ਨੂੰ ਕਾਰਨ ਦੱਸਿਆ ਸੀ। ਪਰ ਅੱਜ ਮੈਨੂੰ ਇੱਕ ਟੈਲੀਫੋਨ ਆਇਆ ਤਾਂ ਉਹਨਾਂ ਨੇ ਇਹ ਦੱਸਿਆ ਕਿ ਠੀਕ ਹੈ, ਸੁਸਾਈਡ ਨੋਟ ਦੇ ਵਿੱਚ ਉਹਨਾਂ ਨੇ ਗੁਰਬਤ ਨੂੰ ਇੱਕ ਕਾਰਨ ਦੱਸਿਆ, ਪਰ ਔਲਾਦ ਵੀ ਬਹੁਤ ਕੁਝ ਕਰਵਾ ਦਿੰਦੀ ਹੈ। ਯਾਨੀ ਉਹਨਾਂ ਦੀ ਇਸ ਪੰਕਤੀ ਦੇ ਵਿੱਚ ਕਾਫੀ ਗੱਲਾਂ ਸੀ। ਇਧਰ ਅੱਜ ਇੱਕ ਹੋਰ ਗ੍ਰੰਥੀ, ਉਹ ਤੇ ਸੁਰਖੀ ਦੀ ਸਾਈ ਨਹੀਂ ਸੀ ਹਾਲੇ ਤੱਕ ਸੁੱਕੀ, ਕਿ 30 ਸਾਲਾ ਗ੍ਰੰਥੀ ਭਾਈ ਰਵਿੰਦਰ ਸਿੰਘ ਲੁਧਿਆਣੇ ਦੇ ਥਾਣਾ ਮਿਹਰਬਾਨ ਦਾ ਪਿੰਡ ਕੋਈ ਹਵਾਸ, ਉੱਥੋਂ ਦਾ ਰਹਿਣ ਵਾਲਾ ਜੀ, ਕਿ ਇਹਨੇ ਜ਼ਾਹਿਰ ਪੀ ਲਿਆ ਲਾਈਵ ਆ ਕੇ। ਲਾਈਵ ਵੀਡੀਓ ਦੇ ਦੌਰਾਨ ਪਿੰਡ ਦੇ 3 ਰਸੂਖਦਾਰਾਂ ਤੇ ਦੋਸ਼ ਲਾਇਆ ਕਿ ਸੁਰਿੰਦਰਪਾਲ, ਉਹਦੇ ਬੇਟੇ ਜਗਪਾਲ ਜੱਗਾ ਤੇ ਉਹਦੇ ਦੋਸਤ ਕੁਲਦੀਪ ਸਿੰਘ ਸੋਨੀ ਨੇ ਮੇਥੋਂ 18 ਲੱਖ ਰੁਪਏ ਠੱਗੇ ਜੀ। ਵਿਦੇਸ਼ ਭੇਜਣ ਦੇ ਨਾਮ ਤੇ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਗਿਆ। ਉਹ ਕਹਿੰਦੇ ਕਿ ਭੇਜਿਆ ਗਿਆ, ਲੇਕਿਨ ਉੱਥੇ ਜਾ ਕੇ ਮੇਰੀ ਕਿਸੇ ਨੇ ਸੁੱਧ ਨਹੀਂ ਲਈ। ਘਰ ਆ ਕੇ ਮੈਨੂੰ 18 ਲੱਖ ਰੁਪਏ ਜਿਹੜੇ ਸੀਗੇ ਉਹ ਇਹਨਾਂ ਨੇ ਘਰ ਆ ਕੇ ਮੇਥੋਂ 18 ਲੱਖ ਰੁਪਈਆ ਲਿਆ ਸੀ, ਜਿਹਦੇ ਬਤੌਰ ਸਾਰੇ ਸਬੂਤ ਮੇਰੇ ਪਾਸ ਆ। ਪੰਚਾਇਤ ਦੇ ਵਿੱਚ ਵੀ ਸੁਣਵਾਈ ਨਹੀਂ ਹੋਈ। ਸਿਕਿਉਰਿਟੀ ਦੇ ਤੌਰ ਤੇ ਇਹਨਾਂ ਨੇ ਖਾਲੀ ਚੈੱਕ ਲੈ ਲਏ ਸੀਗੇ, ਤੇ ਨਾਲ ਹੁਣ ਜੇ ਮੈਂ ਮੰਗਦਾ ਆਪਦੀ ਕੋਈ ਗੱਲ ਕਰਦਾ ਤਾਂ ਉਹ ਰਿਵਾਲਵਰ ਦਿਖਾ ਕੇ ਧਮਕੀਆਂ ਦਿੰਦੇ ਆ। ਦੇਖੋ ਅਸੀਂ ਤੇ ਵਾਰ-ਵਾਰ ਕਹਿੰਦੇ ਆ ਕਿ ਭਾਈ ਵਿਦੇਸ਼ ਜਾਣ ਵੇਲੇ ਇੰਨੀ ਕਾਲੀ ਨਾ ਕਰੋ, ਏਦਾਂ ਨਾ ਵੇਖੋ ਕਿ ਜੇ ਜਹਾਜ਼ ਦੇ ਵਿੱਚੋਂ ਉਤਰ ਕੇ ਜ਼ਿੰਦਗੀ ਬਣਦੀ ਹੋਵੇ ਤਾਂ ਫਿਰ ਤੇ ਤੁਹਾਨੂੰ ਪਤਾ ਹੀ ਆ ਨਾ
ਕਿ ਬੰਦਾ ਬਿਲਕੁਲ ਹਰੇਕ ਹੀ 에ਅਰਪੋਰਟ ਦਾ ਗੇੜਾ ਕੱਢ ਲਵੇ ਕਿ ਇੱਕ 에ਅਰਪੋਰਟ ਦਾ ਉਤਰ ਕੇ ਕੈਨੇਡਾ ਮੈਂ ਗੇੜਾ ਕੱਢ ਕੇ ਆ ਜਾਵਾਂ ਤੇ ਜ਼ਿੰਦਗੀ ਬਣ ਜਾਏਗੀ। ਸਰ ਜ਼ਿੰਦਗੀ ਬਣਾਉਣ ਵਾਸਤੇ ਜ਼ਿੰਦਗੀ ਦਾ ਤੇ ਲਾਉਣ ਦੀ ਹਮੇਸ਼ਾ ਤਿਆਰੀ ਰੱਖੋ। ਸੋ ਗੱਲ ਇਹ ਆ ਬਿਲਕੁਲ ਕਿ ਜੇ ਹੁਣ ਇਦਾਂ ਹੋ ਵੀ ਗਿਆ ਤਾਂ ਮੇਰੇ ਖਿਆਲ ਨਾਲ ਲੜਾਈ ਜਿਹੜੀ ਆ ਉਹ ਹਾਰਨੀ ਨਹੀਂ ਚਾਹੀਦੀ, ਹਾਰਨੀ ਨਹੀਂ ਚਾਹੀਦੀ। ਮੈਨੂੰ ਲੱਗਦਾ ਹੈ ਕਿ ਇਹ ਗ੍ਰੰਥੀ ਸਿੰਘਾਂ ਦੇ ਵਿੱਚ ਜਿਹੜੀ ਭਾਵਨਾ ਆ ਰਹੀ ਆ, ਕੁਝ ਕੌਮ ਦੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ। ਇਹ ਫਿਰ ਤਾਂ ਠੀਕ ਨਹੀਂ ਹੈ, ਠੀਕ ਬਿਲਕੁਲ ਹੈ ਨਾ ਜੀ। ਬਿਲਕੁਲ ਚਾਹੇ ਕਾਰਨ ਕੋਈ ਵੀ ਹੋਣ, ਤਾਂ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ, ਸੇਵਾ ਕਰਦੇ ਲੋਕ ਆ, ਉਹ ਇਸ ਪਾਸੇ ਤੁਰ ਰਹੇ ਨੇ ਤੇ ਗਲਤ ਆ। ਪਰ ਦੂਜੇ ਪਾਸੇ ਵਿਦੇਸ਼ ਜਾਣ ਦੀ ਜਿਹੜੀ ਲਾਲਸਾ ਉਹ ਦੇਖੋ ਕਿਵੇਂ ਲੱਖਾਂ ਰੁਪਈਆ ਬੰਦਿਆਂ ਦਾ ਠੱਗ ਰਹੀ ਆ। ਤੇ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਸਾਨੂੰ ਵੀ ਫੈਸਲਾ ਕਰਨ ਤੋਂ ਪਹਿਲਾਂ ਜਾਗਰੂਕ ਰਹਿਣਾ ਚਾਹੀਦਾ ਹੈ ਕਿ ਅਸੀਂ ਕਿਤੇ ਉੱਜੜ ਪੁੱਜੜ ਨਾ ਜਾਈਏ। ਜੀ ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।